ਅੱਜ ਸਾਡੇ ਨਾਲ ਉਹ ਮਹਿਮਾਨ ਨੇ ਜਿਨ੍ਹਾਂ ਨੂੰ ਭਗਵੰਤ ਮਾਨ ਸਰਕਾਰ ਨੇ ਪਿਛਲੇ ਦਿਨੀ ਜੇਲ੍ਹ 'ਚ ਰੱਖਿਆ ਤੇ ਇੱਕ ਏਦਾਂ ਦੇ ਕਿਸਾਨ ਆਗੂ ਨੇ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਜੇਲ੍ਹ 'ਚ ਰੱਖਿਆ ਗਿਆ। ਮਤਲਬ ਜਿਹੜਾ ਆਖਰੀ ਬੈਚ ਸੀਗਾ ਕਿਸਾਨ ਆਗੂਆਂ ਦਾ ਜਿਨ੍ਹਾਂ ਨੂੰ ਰਿਹਾਅ ਕੀਤਾ ਗਿਆ ਸੀ, ਉਹਨਾਂ 'ਚ ਸ਼ਾਮਿਲ ਸੀ। ਤੇ ਮੈਂ ਇੱਕ ਜਾਣਕਾਰੀ ਹੋਰ ਦੇ ਦਿਆਂ ਕਿ ਲਗਾਤਾਰ ਜਿਹੜਾ ਕਿਸਾਨ ਅੰਦੋਲਨ 1 ਰਿਹਾ ਹੋਵੇ ਜਾਂ ਫਿਰ ਕਿਸਾਨ ਅੰਦੋਲਨ 2 ਰਿਹਾ ਹੋਵੇ, ਦੋਵਾਂ 'ਚ ਬਹੁਤ ਸਕਰੀय ਭਾਗੀਦਾਰੀ ਅਤੇ ਅਗਵਾ ਭੂਮਿਕਾ 'ਚ ਰਹੇ ਨੇ। ਸੁਖਵਿੰਦਰ ਕੌਰ ਜੀ ਸਾਡੇ ਨਾਲ ਮੌਜੂਦ ਨੇ ਤੇ ਹੁਣੇ ਹੀ ਉਹ ਜੇਲ੍ਹ ਤੋਂ ਬਾਹਰ ਆਏ ਨੇ ਤੇ ਉਹਨਾਂ ਦੇ ਜਿਹੜਾ ਭਗਵੰਤ ਮਾਨ ਸਰਕਾਰ ਨੇ ਉਹਨਾਂ ਨੂੰ ਜੇਲ੍ਹ 'ਚ ਸਿੱਟਿਆ ਸੀ, ਉਹਦੇ ਬਾਰੇ ਵੀ ਜਾਣਾਂਗੇ ਤੇ ਕੀ ਉੱਥੇ ਘਟਨਾਕ੍ਰਮ ਵਾਪਰਿਆ, ਕਿਵੇਂ ਉਹ ਜੇਲ੍ਹ 'ਚ ਗਏ, ਉਹ ਸਾਰਾ ਜਾਣਾਂਗੇ। ਇਸ ਦੇ ਇਲਾਵਾ ਜਿਹੜਾ ਕਿਸਾਨ ਅੰਦੋਲਨ 2.0 ਹੈ, ਉਹ ਅੱਜ ਦੇ ਟਾਈਮ ਕਿੱਥੇ ਖੜਾ ਗਾ, ਉਹਦੇ ਬਾਰੇ ਵੀ ਆਪਾਂ ਉਹਨਾਂ ਤੋਂ ਪੁੱਛਾਂਗੇ। ਸਭ ਤੋਂ ਪਹਿਲਾਂ ਤਾਂ ਮੈਮ, ਜਿਵੇਂ ਇੱਕ ਇਹ ਤਾਂ ਇਤਿਹਾਸ ਹੀ ਹੋ ਗਿਆ, ਇੱਕ ਹਿਸਟਰੀ ਦਾ ਪਾਰਟ ਹੀ ਬਣ ਗਿਆ ਕਿ ਭਗਵੰਤ ਮਾਨ ਨੇ ਜਿਹੜਾ ਕਿਸਾਨ ਅੰਦੋਲਨ 2 ਸੀਗਾ ਉਹਨੂੰ ਤੋੜਿਆ ਵੀ ਤੇ ਜਿਹੜੇ ਤੁਹਾਡੇ ਵਰਗੇ ਕਿਸਾਨ ਆਗੂ ਸੀਗੇ ਜਿਹੜੇ ਇਸ ਅੰਦੋਲਨ ਨੂੰ ਲੀਡ ਕਰ ਰਹੇ ਸੀ, ਉਹਨਾਂ ਨੂੰ ਜੇਲ੍ਹ 'ਚ ਵੀ ਭੇਜਿਆ। ਉਹ ਸਾਰਾ ਘਟਨਾਕ੍ਰਮ ਕਿਵੇਂ ਵਾਪਰਿਆ, ਤੁਹਾਨੂੰ ਜੇਲ੍ਹ 'ਚ ਕਦੋਂ ਬੰਦ ਕੀਤਾ ਗਿਆ, ਕਿਵੇਂ ਤੁਹਾਨੂੰ ਅਰੈਸਟ ਕੀਤਾ ਗਿਆ ਤੇ ਕਿੱਥੇ ਲੈ ਕੇ ਜਾਇਆ ਗਿਆ, ਉਹ ਮਾੜਾ ਜਿਹਾ ਦੱਸ ਦਿਓ ਤਾਂ ਕਿ ਸਾਡੀ ਆਉਣ ਵਾਲੀ ਨਸਲਾਂ ਵੀ ਉਸ ਚੀਜ਼ ਬਾਰੇ ਜਾਣੂ ਹੋ ਜਾਣ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਤੁਹਾਡਾ ਧੰਨਵਾਦ ਮੈਨੂੰ ਲੋਕਾਂ ਨਾਲ, ਸਾਰੇ ਦਰਸ਼ਕਾਂ ਨਾਲ ਰੂਬਰੂ ਕਰਾਉਣ ਦੇ ਲਈ। ਮਨਦੀਪ, ਇਸ ਤਰ੍ਹਾਂ ਹੋਇਆ ਕਿ 18 ਤਰੀਕ ਦੀ ਰਾਤ ਨੂੰ ਥੋੜੀ ਜਿਹੀ ਜਾਣਕਾਰੀ ਮਿਲੀ ਕਿ ਸ਼ੰਭੂ ਬਾਰਡਰ ਤੇ ਫੌਜ ਲਾ ਦਿੱਤੀ। ਤਾਂ ਮੈਂ ਤੇ ਇੱਕ ਹੋਰ ਸਾਥੀ 10:30 ਵਜੇ ਤੁਰੰਤ ਬਾਹਰ ਨਿਕਲੇ, ਦੇਖਿਆ ਇੱਧਰ ਉੱਧਰ ਗੱਡੀ ਤੇ ਵੀ ਘੁੰਮੇ, ਸਾਨੂੰ ਕੁਝ ਨਜ਼ਰ ਨਹੀਂ ਆਇਆ। ਅਗਲੇ ਦਿਨ ਸਵੇਰੇ ਅਸੀਂ 6:45 ਵਜੇ ਨਿਕਲ ਕੇ ਘਰੋਂ, ਮਤਲਬ ਸੌਰੀ, ਮੋਰਚੇ ਤੇ ਸਾਡੇ ਘਰ ਹੀ ਕਹਿ ਸਕਦੇ ਉਹਨਾਂ ਨੂੰ। ਹਾਂ ਜੀ, ਬਿਲਕੁਲ। ਤਾਂ ਚੱਲੇ, ਚੰਡੀਗੜ੍ਹ ਪਹੁੰਚੇ ਤਾਂ ਉੱਥੇ ਪਹੁੰਚ ਕੇ ਸਾਨੂੰ ਪਿੱਛੇ ਜਿਹੜੇ ਮੋਰਚੇ 'ਚ ਸਾਡੇ ਸਾਥੀ ਬੈਠੇ ਸੀ ਉਹਨਾਂ ਨੇ ਦੱਸਿਆ ਵੀ ਛੜਬੜ ਪਿੰਡ 'ਚ, ਸ਼ੰਭੂ ਦੇ ਨੇੜੇ, ਇਸੇ ਤਰ੍ਹਾਂ ਇੱਧਰ ਲੱਡਾ ਕੋਠੀ ਵਗੈਰਾ ਸਾਰੇ ਕਿਤੇ ਫੋਰਸ ਇਕੱਠੀ ਕੀਤੀ ਜਾ ਰਹੀ ਹੈ ਤੇ ਇਹ ਪਤਾ ਲੱਗ ਰਿਹਾ ਵੀ ਮੋਰਚੇ ਦੇ ਉੱਤੇ ਹਮਲਾ ਹੋਊਗਾ। ਤਾਂ ਅਸੀਂ ਸਾਰਿਆਂ ਨੇ ਉੱਥੇ ਮੀਟਿੰਗ ਕੀਤੀ ਤੇ ਅਸੀਂ ਬੜੇ ਹੈਰਾਨ ਹੋਏ ਇਸ ਗੱਲ ਤੇ ਕਿ 1 ਸਾਲ ਤੋਂ ਭਗਵੰਤ ਮਾਨ ਇਹੀ ਦਾਅਵਾ ਕਰ ਰਹੇ ਸੀਗੇ ਕਿ ਮੈਂ ਕਿਸਾਨਾਂ ਦੇ ਨਾਲ ਆ, ਸਰਕਾਰ ਨੂੰ ਚਾਹੀਦਾ ਮੰਗਾਂ ਮੰਨੇ। ਉਹ ਸਾਰੀਆਂ ਗੱਲਾਂ ਇਸ ਤਰ੍ਹਾਂ ਦੀਆਂ ਹੋ ਰਹੀਆਂ ਸੀ ਵੀ ਇਹ ਅਚਾਨਕ ਕਿਵੇਂ ਸਾਰੀ ਤਬਦੀਲੀ ਹੋ ਗਈ। ਤਾਂ ਅਸੀਂ ਇਹਨੂੰ ਇਸ ਤਰ੍ਹਾਂ ਸਮਝਿਆ ਵੀ ਜੇ ਵਾਕਈ ਇਹਨਾਂ ਨੇ ਹਮਲਾ ਕਰਤਾ ਤਾਂ ਇਹ ਸਰਕਾਰ ਦੀ ਨੀਤੀ ਦੇ ਅੰਦਰ ਬਹੁਤ ਵੱਡੀ ਤਬਦੀਲੀ ਹੋਊਗੀ। ਪਰ ਹੁਣ ਕਿਉਂਕਿ ਸੈਂਟਰ ਦੇ ਮਿਨਿਸਟਰ ਆ ਰਹੇ ਆ, ਅਸੀਂ ਗੱਲਬਾਤ ਲਈ ਆ ਚੁੱਕੇ ਆ, ਤਾਂ ਇਸ ਸਮੇਂ ਸਾਨੂੰ ਇੱਥੋਂ ਵਾਪਸ ਨਹੀਂ ਜਾਣਾ ਚਾਹੀਦਾ, ਸਾਨੂੰ ਗੱਲਬਾਤ ਨੂੰ ਅੱਗੇ ਵਧਾਉਣਾ ਚਾਹੀਦਾ। ਹੋ ਸਕਦਾ ਹੈ ਕਿ ਅੱਜ ਦੀ ਗੱਲਬਾਤ ਦੇ ਵਿੱਚ ਕੋਈ ਸੋਲਿਊਸ਼ਨ ਅਸੀਂ ਕਰ ਸਕੀਏ ਤੇ ਇਹ ਜਿਹੜਾ ਹਮਲਾ ਪ੍ਰਭਾਵੀ ਤੌਰ ਤੇ ਲੱਗਦਾ ਇਹਨੂੰ ਰੋਕ ਸਕੀਏ। ਤੇ ਇਹ ਵੀ ਅਸੀਂ ਉੱਥੇ ਮੀਟਿੰਗ ਦੇ ਵਿੱਚ ਤੈਅ ਕੀਤਾ ਕਿ ਆਪਣੇ ਤੇ ਦਬਾਅ ਪਾਉਣ ਲਈ ਵੀ ਇਹ ਫੋਰਸ ਲਾਈ ਹੋ ਸਕਦੀ ਹੈ ਤਾਂ ਕਿ ਅਸੀਂ ਜੋ ਵੀ ਸਾਨੂੰ ਸੈਂਟਰ ਗਵਰਨਮੈਂਟ ਵੱਲੋਂ ਕਿਹਾ ਜਾਵੇ ਤੇ ਅਸੀਂ ਉਹਨੂੰ ਪ੍ਰਵਾਨ ਕਰ ਲਈਏ। ਉਹਦੇ ਬਾਰੇ ਵੀ ਅਸੀਂ ਤੈਅ ਕੀਤਾ ਕਿ ਆਪਾਂ ਕੋਈ ਵੀ ਗਲਤ ਚੀਜ਼ ਪ੍ਰਵਾਨ ਨਹੀਂ ਕਰਾਂਗੇ। ਇਹਦੇ ਨਾਲੋਂ ਆਪਾਂ ਇਸ ਚੀਜ਼ ਨੂੰ ਹੀ ਪ੍ਰੈਫਰੈਂਸ ਦੇਵਾਂਗੇ ਕਿ ਠੀਕ ਆ, ਸਰਕਾਰ ਫਿਰ ਜੋ ਕਰਨਾ ਚਾਹੁੰਦੀ ਹੈ ਕਰ ਲੈ। ਆਪਾਂ ਕਿਸੇ ਵੀ ਤਰ੍ਹਾਂ ਕਿਸਾਨਾਂ ਦੇ ਹਿੱਤਾਂ ਨਾਲ ਮੀਟਿੰਗ ਦੇ ਵਿੱਚ ਕੋਈ ਸਮਝੌਤਾ ਨਹੀਂ ਕਰਨਾ। ਇੱਥੋਂ ਤੱਕ ਵੀ ਤੈਅ ਕੀਤਾ ਵੀ ਉੱਥੇ ਜੋ ਮਰਜ਼ੀ ਪ੍ਰਪੋਜ਼ਲ ਆ ਜਾਏ ਉਹਦੇ ਤੇ ਇੱਕਦਮ ਯੈਸ ਨੋ ਨਹੀਂ ਕਰਾਂਗੇ। ਆਪਾਂ 10 ਮਿੰਟ ਦੀ ਬ੍ਰੇਕ ਲਵਾਂਗੇ, ਬਾਹਰ ਆਵਾਂਗੇ, ਸਾਰੇ ਬਾਹਰ ਆ ਕੇ ਮਤਲਬ ਥੋੜੀ ਰਾਏ ਕਰਕੇ ਫਿਰ ਜੇ ਕੋਈ ਉਹ ਪ੍ਰਪੋਜ਼ਲ ਦਿੰਦੇ ਆ ਤਾਂ ਉਹਦੇ ਤੇ ਕੋਈ ਗੱਲ ਕਰਾਂਗੇ। ਤਾਂ ਇਸ ਮਾਨਸਿਕ ਤਿਆਰੀ ਨਾਲ ਅਸੀਂ ਮੀਟਿੰਗ 'ਚ ਗਏ ਤਾਂ ਮੀਟਿੰਗ ਦੇ ਵਿੱਚ ਵੀ ਮੈਸੇਜ ਫੋਨਾਂ ਤੇ ਆਉਂਦੇ ਰਹੇ ਕਿ ਇਸ ਤਰ੍ਹਾਂ ਤਿਆਰੀ ਹੋ ਰਹੀ ਹੈ, ਬਹੁਤ ਫੋਰਸ ਲਾਤੀ ਆ, ਹਮਲਾ ਹੋ ਸਕਦਾ। ਪਰ ਚਲੋ ਖੈਰ ਮੀਟਿੰਗ ਕੀਤੀ ਹੈ। ਤਾਂ ਮੀਟਿੰਗ ਤੋਂ ਬਾਅਦ ਜਦੋਂ ਹੀ ਨਿਕਲੇ ਇੱਥੇ 4 ਤਰੀਕ ਦੀ ਅਗਲੀ ਡੇਟ ਰੱਖੀ, ਸਰਕਾਰ ਨੇ ਸਮਾਂ ਲੈ ਲਿਆ ਕਿ ਅਸੀਂ ਹੋਰ ਸਟੇਕ ਹੋਲਡਰਾਂ ਨਾਲ ਗੱਲਬਾਤ ਕਰਨੀ, ਉਹਦੇ 'ਚ ਆਪਾਂ ਨਹੀਂ ਜਾਂਦੇ ਜ਼ਿਆਦਾ। ਤਾਂ ਉਹਨਾਂ ਨੇ ਸਮਾਂ ਲਿਆ, ਅਸੀਂ ਤਾਂ ਕਿਹਾ ਵੀ ਸਾਨੂੰ ਕੋਈ ਸਮੇਂ ਦੀ ਲੋੜ ਨਹੀਂ, ਸਾਨੂੰ ਤਾਂ 5-7 ਦਿਨਾਂ ਬਾਅਦ ਤੁਸੀਂ ਮੀਟਿੰਗ ਦਿਓ। ਉਹ ਕਹਿ ਰਹੇ ਸੀ ਜੂਨ 'ਚ ਮੀਟਿੰਗ ਕਰਾਂਗੇ, ਜਿਹਦੇ ਲਈ ਅਸੀਂ ਸਾਰਿਆਂ ਨੇ ਉਹਨੂੰ ਰੱਦ ਕਰਤਾ ਕਿ ਫਿਰ ਤਾਂ ਇਹਦਾ ਮਤਲਬ ਇਹ ਆ ਵੀ ਤੁਸੀਂ ਅਸਲ 'ਚ ਕੁਛ ਨਹੀਂ ਦੇਣਾ ਚਾਹੁੰਦੇ ਸਾਨੂੰ। ਜਿਹੜੀਆਂ ਇੰਨੀਆਂ ਮੀਟਿੰਗਾਂ ਪਿੱਛੇ ਕਰ ਰਹੇ ਹੋ, ਅਸੀਂ ਸੜਕ ਤੇ ਬੈਠੇ ਪਿਛਲੇ 1 ਸਾਲ ਤੋਂ, ਇਹ ਸੌਖਾ ਕੰਮ ਨਹੀਂ। ਤਾਂ ਫਿਰ ਖੇਤੀ ਮੰਤਰੀ ਜਿਹੜੇ ਕੇਂਦਰ ਵਾਲੇ ਆ ਉਹਨਾਂ ਨੇ ਵਿੱਚ ਦਖਲ ਦੇ ਕੇ ਕੀਤਾ ਕਿ ਠੀਕ ਆ ਆਪਾਂ ਮਈ 'ਚ ਫਿਰ ਕਰ ਲੈਂਦੇ ਹਾਂ। ਤਾਂ 4 ਮਈ ਡੇਟ ਥੋੜੀ ਜਿਹੀ ਚਰਚਾ ਤੋਂ ਬਾਅਦ ਤੈਅ ਹੋ ਗਈ। ਤਾਂ ਚਲੋ ਠੀਕ ਆ, ਸਾਨੂੰ ਲੱਗਿਆ ਕਿ ਠੀਕ ਹੋ ਗਿਆ, ਅਗਲੀ ਮੀਟਿੰਗ ਆ ਗਈ ਹੈ ਤੇ ਆਪਾਂ ਠੀਕ ਆ, ਅਗਲੀ ਮੀਟਿੰਗ ਤੱਕ ਦੇਖਦੇ ਹਾਂ ਹੁਣ ਕੀ ਹੁੰਦਾ।
ਬਾਹਰ ਨਿਕਲ ਕੇ ਅਸੀਂ ਪ੍ਰੈਸ ਨੂੰ ਸਾਰੀ ਗੱਲ ਦੱਸੀ। ਉਸ ਤੋਂ ਨਿਕਲਣ ਤੋਂ ਪਹਿਲਾਂ ਅਸੀਂ ਪੰਜਾਬ ਦੇ ਮਿਨਿਸਟਰਾਂ ਨੂੰ ਕਿਹਾ ਕਿ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ, 5-7 ਮਿੰਟ ਤੁਹਾਡੇ ਨਾਲ ਗੱਲ ਕਰਨੀ ਹੈ। ਤਾਂ ਉਹ ਬਹੁਤ ਨੋਟ ਕਰਨ ਯੋਗ ਗੱਲ ਆ, ਉਹ ਸਾਰਿਆਂ ਲਈ ਸਿੱਖਣ ਵਾਲੀ ਵੀ ਗੱਲ ਆ। ਜਦੋਂ ਅਸੀਂ ਉਹਨਾਂ ਨੂੰ ਇਹ ਸਵਾਲ ਕੀਤਾ ਕਿ ਜਿਹੜੀ ਫੋਰਸ ਤੁਸੀਂ ਬਾਰਡਰ ਤੇ ਇਕੱਠੀ ਕੀਤੀ ਹੋਈ ਆ, ਉਹਦਾ ਮਤਲਬ ਕੀ ਮਤਲਬ ਅਸੀਂ ਸਮਝ ਗਏ, ਤਾਂ ਉਹਨਾਂ ਨੇ ਕਿਹਾ ਨਹੀਂ ਜੀ ਉਹ ਨਸ਼ਿਆਂ ਖਿਲਾਫ ਚੱਲ ਰਹੀ ਆ ਮੁਹਿੰਮ। ਬਲਕਿ ਜਿਹੜੇ ਖੇਤੀ ਮੰਤਰੀ ਸੀਗੇ ਕੁੜੀਆਂ ਸਾਹਿਬ, ਉਹ ਤਾਂ ਬੋਲ ਹੀ ਨਹੀਂ ਪਾਏ, ਉਹ ਇੱਕਦਮ ਸਾਇਲੈਂਟ ਹੋ ਗਏ। ਉਹਨਾਂ ਨੇ ਕਟਾਰੂ ਚੱਕ ਨੂੰ ਐਵੇਂ ਇਸ਼ਾਰਾ ਜਿਹਾ ਕੀਤਾ, ਜਿਹੜੇ ਫੂਡ ਐਂਡ ਸਪਲਾਈ ਮਿਨਿਸਟਰ ਨੇ, ਤਾਂ ਉਹਨਾਂ ਨੇ ਜੀ ਇੰਨੀ ਸਫਾਈ ਨਾਲ ਝੂਠ ਬੋਲਿਆ। ਮਤਲਬ ਅਸੀਂ ਵੀ ਦੇਖ ਰਹੇ ਸੀ ਕਿਵੇਂ ਝੂਠ ਬੋਲਿਆ ਜਾ ਰਿਹਾ ਕਿ ਬਾਰਡਰਾਂ ਦੇ ਉੱਤੇ ਕਿਹਨੂੰ ਫੜਨ ਆ ਰਹੇ ਆ, ਉਹ ਬਾਰਡਰਾਂ ਤੇ ਤਾਂ ਅਸੀਂ ਬੈਠੇ ਹਾਂ। ਤਾਂ ਫਿਰ ਉਹ ਕਹਿ ਰਹੇ ਆ ਸਾਨੂੰ ਆਟੇ 'ਚ ਲੂਣ ਜਿੰਨੀ ਵੀ ਸੰਭਾਵਨਾ ਨਹੀਂ ਹੈਗੀ ਕਿ ਕਿਸਾਨ ਮੋਰਚੇ ਨਾਲ ਇਸ ਫੋਰਸ ਦਾ ਕੋਈ ਲਿੰਕ ਹੋਵੇ ਜਿਹੜੀ ਉੱਥੇ ਇਕੱਠੀ ਹੋਈ। ਤਾਂ ਇਹ ਸਾਨੂੰ ਉਹਨਾਂ ਨੇ ਕਿਹਾ ਕਿ ਕੋਈ ਮਾਮਲਾ ਨਹੀਂ ਹੈਗਾ, ਅਸੀਂ ਕਿਸਾਨਾਂ ਦੇ ਨਾਲ ਆ ਤੇ ਕੋਈ ਪੋਸੀਬਿਲਿਟੀ ਨਹੀਂ ਹੈਗੀ ਕਿ ਅਸੀਂ ਕੋਈ ਮੋਰਚੇ ਤੇ ਹਮਲਾ ਕਰਨ ਵਾਲੇ। ਪਰ ਕੀਤਾ ਕੀ, ਉਹ ਸਾਰਿਆਂ ਨੂੰ ਪਤਾ ਕਿ ਇੱਕਦਮ ਹੀ ਜਦੋਂ ਪ੍ਰੈਸ ਕਾਨਫਰੰਸ ਕਰਕੇ ਨਿਕਲੇ ਤਾਂ ਫਟਾਫਟ ਸਾਰੇ ਆਗੂਆਂ ਨੂੰ ਉਹਨਾਂ ਨੇ ਡਿਟੇਨ ਕਰ ਲਿਆ। ਹਰ ਇੱਕ ਆਗੂ ਦੇ ਉੱਤੇ ਇੱਕ ਡੀਐਸਪੀ ਤੈਨਾਤ ਕੀਤਾ ਸੀ, 2 SHO ਤੈਨਾਤ ਕੀਤੇ ਹੋਏ ਸੀ, 2 ਤੋਂ 3 ਗੱਡੀਆਂ ਹਰ ਇੱਕ ਆਗੂ ਨੂੰ ਫੜਨ ਲਈ ਉਹਨਾਂ ਨੇ ਤੈਨਾਤ ਕੀਤੀਆਂ ਸੀ। ਸੋ ਸਾਰਿਆਂ ਨੂੰ, ਕਿਉਂਕਿ ਉੱਥੋਂ ਅਸੀਂ ਸਾਰੇ ਇਕੱਠੇ ਹੀ ਨਿਕਲੇ ਸੀ, ਇੱਕੋ ਥਾਂ ਤੋਂ ਚੱਲਣਾ ਸੀਗਾ, ਸੋ ਸਾਰੇ ਉੱਥੋਂ ਅਸੀਂ ਇਕੱਠੇ ਚੱਲੇ। ਤਾਂ ਉਹਨਾਂ ਨੇ ਸਾਰਿਆਂ ਨੂੰ ਡਿਟੇਨ ਕਰ ਲਿਆ। ਡਿਟੇਨ ਕਰਕੇ ਉਹਨਾਂ ਤੇ ਮੈਂ ਸਮਝਦੀ ਹਾਂ ਕਿ ਸਮਝ ਤੋਂ ਬਾਹਰ ਆ, ਕਿੱਧਰ ਦੀ ਟੁੱਟੀਆਂ ਟੱਟੀਆਂ ਸੜਕਾਂ ਪਾਉਂਦੀ ਉਹ ਸਾਨੂੰ ਫਤਿਹਗੜ੍ਹ ਸਾਹਿਬ ਲੈ ਗਿਆ ਮੇਰੇ ਗੱਡੀ ਨੂੰ, ਤੇ ਉੱਥੋਂ ਫਿਰ ਉਹ ਕਿਧਰੇ ਦੀ ਗੇੜੇ ਗੂੜੇ ਖਾ ਕੇ ਰਾਜਪੁਰੇ ਪਹੁੰਚੇ ਅਸੀਂ। ਫਿਰ ਰਾਜਪੁਰੇ ਤੋਂ ਪਟਿਆਲੇ ਪਹੁੰਚੇ, ਫਿਰ ਬਹਾਦਰ ਸ਼ਾਹ ਜਿਹੜਾ ਗੜ੍ਹ ਕਿਲ੍ਹਾ ਹੈਗਾ ਉੱਥੇ ਸਾਰਿਆਂ ਨੂੰ ਰਾਤ ਤੱਕ ਉਹਨਾਂ ਨੇ ਇਕੱਠੇ ਕਰ ਲਿਆ। ਉਸ ਤੋਂ ਬਾਅਦ ਸ਼ੰਭੂ ਤੇ ਹਮਲਾ ਬੋਲਿਆ, ਉੱਥੋਂ ਗ੍ਰਿਫਤਾਰੀਆਂ ਕਰ ਲਈਆਂ, ਬੀਬੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ। ਤਾਂ 11 ਬੀਬੀਆਂ ਮੇਰੇ ਨਾਲ ਤਰਨਤਾਰਨ ਜ਼ਿਲ੍ਹੇ ਦੀਆਂ ਗ੍ਰਿਫਤਾਰ ਹੋਈਆਂ। ਤੇ ਫਿਰ ਕਿਤੇ ਵੀ ਸਾਨੂੰ ਪੇਸ਼ ਨਹੀਂ ਕੀਤਾ, ਕੁਛ ਨਹੀਂ। ਉਹ ਸਾਰਾ ਕੁਛ ਹੀ ਜਾਂ ਤਾਂ SDM ਨੇ ਕਿੱਥੇ ਬੈਠ ਕੇ, ਸਾਨੂੰ ਤਾਂ ਨਹੀਂ ਪਤਾ, ਕੋਈ ਸ਼ਕਲ ਅਸੀਂ SDM ਦੀ ਦੇਖੀ ਨਹੀਂ, ਉਹਨਾਂ ਨੇ ਕਿੱਥੇ ਬੈਠ ਕੇ ਉਹ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰਕੇ ਸਾਨੂੰ ਰਾਤ ਨੂੰ 2 ਵਜੇ ਪਟਿਆਲਾ ਜੇਲ੍ਹ ਦੇ ਬਾਹਰ ਲਿਜਾ ਕੇ ਉਤਾਰਤਾ। ਚਲੋ ਅੰਦਰ ਜਾਂਦੇ ਆ ਸਾਨੂੰ 5 ਵਜੇ ਅਸੀਂ ਜੇਲ੍ਹ 'ਚ ਸਾਰੇ ਜਾਣੇ ਚਲੇ ਗਏ। ਕੁੱਲ ਅਸੀਂ 19 ਤਰੀਕ ਨੂੰ 101 ਜਣੇ, ਜਿਹਦੇ 'ਚ 12 ਔਰਤਾਂ ਸੀਗੀਆਂ ਅਸੀਂ, ਤੇ ਬਾਕੀ ਸਾਰੇ ਸਾਡੇ ਭਰਾ ਸੀਗੇ। ਸਾਰੇ ਜਾਣੇ ਸਮੇਤ ਸਾਰੇ ਆਗੂਆਂ ਦੇ ਅਸੀਂ ਅੰਦਰ ਉੱਥੇ ਜੇਲ੍ਹ ਦੇ ਵਿੱਚ ਬੰਦ। ਤਾਂ ਇਹ ਇੱਕ ਤਰੀਕੇ ਨਾਲ ਅਸੀਂ ਜੋ ਉਸ ਦਿਨ ਵੀ ਮਹਿਸੂਸ ਕੀਤਾ ਕਿ ਇਹ ਪੰਜਾਬ ਸਰਕਾਰ ਨੇ ਸਾਡੇ ਨਾਲ ਧੋਖਾ ਕੀਤਾ। ਤੇ ਇਹ ਇਕੱਲਾ ਧੋਖਾ ਨਹੀਂ ਸੀਗਾ, ਇਹ ਸੱਚੀ ਮੁੱਚੀ ਹੀ ਉਹਨਾਂ ਦੀ ਪਾਲਿਸੀ ਦੀ ਬਹੁਤ ਵੱਡੀ ਸ਼ਿਫਟ ਸੀਗੀ। ਉਹਨਾਂ ਨੇ ਤੈਅ ਕਰ ਲਿਆ ਕਿ ਪੰਜਾਬ ਦੇ ਅੰਦਰ ਅਸੀਂ ਕਿਸੇ ਨੂੰ ਬੋਲਣ ਨਹੀਂ ਦੇਣਾ। ਉਹਦੀਆਂ ਹੋਰ ਉਦਾਹਰਨਾਂ ਵੀ ਹਾਲੇ ਸਾਡੇ ਰਾਮਪੁਰ ਏਰੀਏ ਦੇ ਵਿੱਚ ਆਦਰਸ਼ ਸਕੂਲ ਇੱਕ ਠੇਕੇ ਤੇ ਦਿੱਤਾ ਹੋਇਆ, ਤੇ ਉਹ ਜਿਹਨੂੰ ਠੇਕੇ ਤੇ ਦਿੱਤਾ ਉਹ ਅਧਿਆਪਕਾਂ ਦੀਆਂ ਤਨਖਾਹਾਂ ਚੋਂ ATM ਰਾਹੀਂ ਪੈਸੇ ਕਢਵਾ ਲੈਂਦਾ। ਬਾਅਦ 'ਚ ਉਹ ਇਹ ਵੀ ਸੁਣਿਆ ਕਿ 10,000 ਰੁਪਇਆ ਕਢਵਾ ਲੈਂਦਾ, ਜੋ ਸੁਣੀਆਂ ਨੇ ਚੀਜ਼ਾਂ। ਤਾਂ ਉਹਦੇ ਖਿਲਾਫ ਉਹ ਅਧਿਆਪਕ ਪ੍ਰੋਟੈਸਟ ਕਰ ਰਹੇ ਸੀ, ਤੇ ਉੱਥੇ ਕਿਸਾਨ ਜਥੇਬੰਦੀਆਂ 1-2 ਉਹਨਾਂ ਨੂੰ ਹਮਾਇਤ ਦੇ ਰਹੀਆਂ ਸੀਗੀਆਂ। ਤਾਂ ਪਹਿਲਾਂ ਤਾਂ ਉੱਥੇ ਲੋਕ ਗਲ ਪਵਾਏ, ਉਹਨਾਂ ਨੇ ਆਮ ਆਦਮੀ ਪਾਰਟੀ ਵਾਲੇ ਲੋਕ ਹੀ ਦੱਸਦੇ ਆ ਕਿ ਉਹ ਗਲ ਪਏ ਕਿਸਾਨ ਆਗੂਆਂ ਦੇ। ਉਸ ਤੋਂ ਬਾਅਦ ਅੱਜ ਸਦਰ ਥਾਣਾ ਰਾਮਪੁਰਾ ਫੂਲ ਦੇ ਸਾਹਮਣੇ ਧਰਨਾ ਲਾਇਆ ਸੀ ਵੀਕੇ ਉਗਰਾਹਾਂ ਦੀ ਮਦਦ ਨਾਲ ਅਧਿਆਪਕਾਂ ਨੇ। ਤਾਂ ਉਸ ਧਰਨੇ ਤੇ ਲਾਠੀਚਾਰਜ ਕਰਕੇ ਉੱਥੋਂ ਗ੍ਰਿਫਤਾਰੀਆਂ ਕੀਤੀਆਂ ਨੇ। ਤਾਂ ਉਹ ਬਹੁਤ ਹੀ ਛੋਟਾ ਮਸਲਾ ਸੀਗਾ ਔਰ ਜੈਨੂਅਨ ਮਸਲਾ ਸੀ ਕਿ ਉਹਨਾਂ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਤਨਖਾਹ ਜਿੰਨੀ ਉੱਪਰੋਂ ਆ ਰਹੀ ਆ, ਉਹਦੇ ਚੋਂ ਬੰਦਾ ਪੈਸੇ ਕੱਟ ਕੇ ਉਹਨਾਂ ਨੂੰ ਦੇ ਰਿਹਾ। ਤਾਂ ਇੰਨੇ ਜੈਨੂਅਨ ਮਸਲੇ ਨੂੰ ਬਹੁਤ ਦਿਨਾਂ ਤੋਂ ਪ੍ਰਸ਼ਾਸਨ ਲਟਕਾ ਰਿਹਾ ਔਰ ਲੜਨ ਵਾਲਿਆਂ ਨੂੰ ਲਾਠੀਚਾਰਜ ਕਰਕੇ ਅੰਦਰ ਬੰਦ ਕਰ। ਮੈਂ ਤੁਹਾਡੇ, ਜੇ ਆਪਾਂ ਜਿਹੜਾ ਜੇਲ੍ਹ ਦਾ ਸਫ਼ਰ ਹੈ ਉਹਦੇ ਬਾਰੇ ਗੱਲ ਕਰੀਏ, ਤੁਸੀਂ 19 ਤਰੀਕ ਨੂੰ ਤੁਹਾਨੂੰ ਜੇਲ੍ਹ 'ਚ ਭੇਜ ਦਿੱਤਾ ਗਿਆ ਸੀਗਾ, 20 ਤਰੀਕ ਨੂੰ ਸ਼ਾਇਦ, ਤੇ ਫਿਰ ਉਸ ਤੋਂ ਕਦੋਂ ਫਿਰ ਤੁਸੀਂ ਬਾਹਰ ਆਏ ਤੇ ਜੇਲ੍ਹ 'ਚ ਤੁਹਾਨੂੰ ਕੀ ਲੱਗਿਆ? ਤੁਹਾਡੀ ਗੱਲਬਾਤ ਹੋ ਰਹੀ ਹੋਊਗੀ ਹੋਰ ਵੀ ਕੈਦੀਆਂ ਨਾਲ ਜਿਹੜੇ ਹੋਰ ਉੱਥੇ ਬੰਦੀ ਸੀਗੇ, ਕਿੰਨੇ ਦਿਨ ਤੁਸੀਂ ਜੇਲ੍ਹ 'ਚ ਰਹੇ ਤੇ ਕੀ ਤੁਹਾਨੂੰ ਮਹਿਸੂਸ ਹੋਇਆ? ਉੱਥੇ ਤੁਸੀਂ ਜੇਲ੍ਹ 'ਚ ਆਰਾਮ ਨਾਲ ਬਹਿ ਕੇ ਸੋਚਿਆ ਵੀ ਹੋਊਗਾ
ਕਿ ਇਸ ਸਾਰੇ ਮਾਮਲੇ ਨੂੰ ਤੁਸੀਂ ਪਾਲਿਸੀ ਸ਼ਿਫਟ ਤਾਂ ਕਹਿ ਹੀ ਰਹੇ ਹੋ ਕਿ ਬੀਜੇਪੀ ਨੇ ਸੌਰੀ ਆਮ ਆਦਮੀ ਪਾਰਟੀ ਨੇ ਆਪਣੀ ਪਾਲਿਸੀ ਸ਼ਿਫਟ ਕੀਤੀ, ਜਿਹੜੀ ਪਹਿਲਾਂ ਕਿਸਾਨਾਂ ਤੇ ਉਹ ਆਪਣੇ ਆਪ ਨੂੰ ਵੋਟ ਬੈਂਕ ਮੰਨਦੀ ਸੀ, ਕਿਸਾਨਾਂ ਦਾ ਵੋਟ ਬੈਂਕ ਮੰਨਦੀ ਸੀ, ਉਹ ਹੁਣ ਵਪਾਰੀ ਵਰਗ, ਸ਼ਹਿਰੀ ਵਰਗ 'ਚ ਆਪਣਾ ਵੋਟ ਬੈਂਕ ਪਾਲ ਰਹੀ ਹੈ। ਇਹ ਵੀ ਲਗਾਤਾਰ ਵਿਸ਼ਲੇਸ਼ਣਾਂ 'ਚ ਲੋਕਾਂ ਦੇ ਆ ਰਿਹਾ ਗਾ। ਪਰ ਮੈਂ ਉਹ ਜਿਹੜਾ ਤੁਹਾਡਾ ਜੇਲ੍ਹ ਦੇ ਅੰਦਰ ਦਾ ਤਜਰਬਾ ਸੀ, ਉਹਦੇ ਬਾਰੇ ਜਾਣਨਾ ਚਾਹਾਂਗਾ ਕਿ ਉਸ ਟਾਈਮ ਤੁਸੀਂ ਜੇਲ੍ਹ 'ਚ ਕਿੰਨੇ ਦਿਨ ਰਹੇ, ਕੀ ਤੁਸੀਂ ਸੋਚਿਆ ਉਸ ਸਾਰੇ ਦੌਰਾਨ? ਹਾਂ, ਜੇਲ੍ਹ 'ਚ ਅਸੀਂ ਟੈਕਨੀਕਲੀ 20 ਤਰੀਕ ਦੀ ਮਾਰਨਿੰਗ ਨੂੰ ਜੇਲ੍ਹ 'ਚ ਐਂਟਰ ਹੋ ਕੇ 19 ਦੀ ਸ਼ਾਮ ਨੂੰ ਅਰੈਸਟ ਕੀਤਾ ਗਿਆ ਸੀ। ਤਾਂ 28 ਤਰੀਕ ਦੀ ਮਾਰਨਿੰਗ ਨੂੰ ਛੱਡਿਆ ਗਿਆ। ਇੱਕ ਹਫ਼ਤਾ, ਆਲਮੋਸਟ ਇੱਕ ਹਫ਼ਤੇ ਤੋਂ ਜ਼ਿਆਦਾ ਕਹਿ ਸਕਦੇ ਇੱਕ ਦਿਨ। ਇੰਨੀ ਦੇਰ 'ਚ ਮੈਂ 2 ਜੇਲ੍ਹਾਂ ਦੀ ਯਾਤਰਾ ਕੀਤੀ। ਤਾਂ ਪਹਿਲੀ ਜਿਹੜੀ ਜੇਲ੍ਹ ਸੀਗੀ ਪਟਿਆਲਾ ਜੇਲ੍ਹ, ਉਹ ਜੇਲ੍ਹ ਐਜੂਕੇਸ਼ਨ ਦਾ ਜਿਹੜਾ ਸਾਡਾ ਪੁਆਇੰਟ ਸੀਗਾ, ਉਹਦੇ ਕਿਉਂਕਿ ਸਭ ਤੋਂ ਨੇੜੇ ਪੈਂਦੀ ਸੀ ਉਹ ਜੇਲ੍ਹ, ਤਾਂ ਡੈਫੀਨੇਟਲੀ ਇਹ ਲੱਗਿਆ ਕਿ ਉੱਥੇ ਪੂਰੇ ਜੇਲ੍ਹ ਸਟਾਫ ਦੇ ਉੱਤੇ, ਉੱਥੋਂ ਉਹਨਾਂ ਦੇ ਉੱਤੇ ਇਸ ਚੀਜ਼ ਦਾ ਪ੍ਰਭਾਵ ਇੱਕ ਹੈਗਾ ਸੀਗਾ ਕਿ ਇਹ ਲੋਕਾਂ ਲਈ ਲੜਨ ਵਾਲੇ ਨੇ। ਸੋ ਹੁਣ ਇਹ ਜਦੋਂ ਜੇਲ੍ਹ 'ਚ ਆਏ ਆ ਤਾਂ ਉੱਥੇ ਰਵੱਈਆ ਠੀਕ ਰਿਹਾ ਸਾਡੇ ਨਾਲ ਪ੍ਰਸ਼ਾਸਨ ਦਾ। ਜਿਵੇਂ ਅਸੀਂ ਉਹਨਾਂ ਨੂੰ ਕਿਹਾ ਕਿ ਸਾਡੇ ਲਈ ਰਹਿਣ ਲਈ ਠੀਕ ਪ੍ਰਬੰਧ ਹੋਣਾ ਚਾਹੀਦਾ, ਅਸੀਂ ਸਾਰਿਆਂ ਨੇ ਇਕੱਠੇ ਰਹਿਣਾ, ਔਰ ਸਾਡਾ ਰੋਟੀ ਪਾਣੀ ਸਹੀ ਹੋਣਾ ਚਾਹੀਦਾ ਤੇ ਚਾਹ ਪਾਣੀ ਠੀਕ ਹੋਣਾ ਚਾਹੀਦਾ। ਉੱਥੇ ਸਾਨੂੰ ਕੋਈ ਜ਼ਿਆਦਾ ਅੰਦਰ ਕੋਈ ਜੇਲ੍ਹ ਸਟਾਫ ਵੱਲੋਂ ਮਾੜੇ ਵਰਤਾਓ ਦਾ ਕੋਈ ਇਸ ਤਰ੍ਹਾਂ ਸਾਹਮਣਾ ਨਹੀਂ ਕਰਨਾ ਪਿਆ। ਉੱਥੇ ਤਕਰੀਬਨ 150 ਬੀਬੀਆਂ ਬੰਦ ਸੀਗੀਆਂ, ਜਿਨ੍ਹਾਂ ਚੋਂ ਥੋੜੀਆਂ ਜਿਹੀਆਂ ਸੀਗੀਆਂ ਜਿਨ੍ਹਾਂ ਨੂੰ ਸਜ਼ਾ ਹੋ ਚੁੱਕੀ ਸੀ। ਜ਼ਿਆਦਾ ਵੱਡੀ ਗਿਣਤੀ ਹਵਾਲਾਤੀਆਂ ਦੀ ਸੀ, ਜਿਹੜੀਆਂ ਅੰਡਰ ਟ੍ਰਾਇਲ ਆ। ਹਾਂ, ਮਤਲਬ ਜੁਡੀਸ਼ੀਅਲ ਕਸਟਡੀ ਵਾਲੀ। ਹਾਂ, ਜੁਡੀਸ਼ੀਅਲ ਕਸਟਡੀ ਵਾਲੀ ਵੱਡੀ ਗਿਣਤੀ ਸੀਗੀ। ਤਾਂ ਉੱਥੇ ਸਾਰਿਆਂ ਨੂੰ ਹੀ ਸਾਨੂੰ ਮਿਲ ਕੇ ਬੜੀ, ਜਿਵੇਂ ਉਹ ਚੰਗਾ ਫੀਲ ਕਰ ਰਹੀਆਂ ਸੀਗੀਆਂ ਤੇ ਸਾਡੀ ਬੜੀ ਉਹਨਾਂ ਨੇ ਸੇਵਾ ਕੀਤੀ। ਮਤਲਬ ਉਹ ਸਾਨੂੰ ਕਹਿ ਰਹੀਆਂ ਸੀ ਕਿ ਸਾਨੂੰ ਐਂ ਲੱਗਦਾ ਸਾਡੀਆਂ ਮਾਵਾਂ ਸਾਨੂੰ ਮਿਲਣ ਆ ਗਈਆਂ ਨੇ ਤੇ ਕਿੰਨੀ ਵਧੀਆ ਗੱਲ ਆ, ਤੁਹਾਡੇ ਕਿੰਨਾ ਸਾਰੇ ਜਾਣੇ ਸਤਿਕਾਰ ਕਰ ਰਹੇ ਆ, ਤੁਹਾਨੂੰ ਜੇਲ੍ਹ ਦਾ ਸਟਾਫ ਵੀ ਨੀ ਝਟਕਾ ਮਾਰਦਾ। ਤਾਂ ਉਹ ਇਸ ਚੀਜ਼ ਨੂੰ ਲੈ ਕੇ ਮਤਲਬ ਸਾਡੀ ਪੋਜੀਸ਼ਨ ਨੂੰ ਸਮਝ ਰਹੇ ਸੀਗੇ ਵੀ ਕਿੰਨੀ ਚੰਗੀ ਤੁਸੀਂ ਪੋਜੀਸ਼ਨ 'ਚ ਹੈਗੇ ਹੋ, ਤੁਹਾਡੇ ਮੁਕਾਬਲੇ ਅਸੀਂ ਕਿੰਨੀ ਮਾੜੀ ਪੋਜੀਸ਼ਨ 'ਚ। ਤੇ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਅਸੀਂ ਇਹਨਾਂ ਦੀ ਵੱਧ ਤੋਂ ਵੱਧ ਸੇਵਾ ਕਰੀਏ, ਬਹੁਤ ਚੰਗੇ ਕੰਮ 'ਚ ਆਈਆਂ ਨੇ। ਤਾਂ ਬੀਬੀਆਂ ਜਿਹੜੀਆਂ ਕੁਛ ਇੱਕ ਦੋ ਇਹੋ ਜਿਹੀਆਂ ਵੀ ਸੀ ਜਿਹੜੀਆਂ ਪਹਿਲੀ ਬੜੀ ਧਰਨੇ 'ਚ ਆਈਆਂ ਸੀ ਔਰ ਫਿਰ ਉਹ ਜੇਲ੍ਹ 'ਚ ਚਲੀਆਂ ਗਈਆਂ। ਤਾਂ ਪਹਿਲੇ ਦਿਨ ਉਹ ਨੈਚੁਰਲੀ ਇਹ ਸੋਚਦੀਆਂ ਸੀ ਜਿਵੇਂ ਆਮ ਹੁੰਦਾ ਵੀ ਬੰਦਾ ਜੇਲ੍ਹ ਗਿਆ ਤੇ ਇਹਨੇ ਕੋਈ ਗਲਤ ਕੰਮ ਕੀਤਾ ਹੋਣਾ ਤੇ ਅਸੀਂ ਪਿੰਡ 'ਚ ਕਿਵੇਂ ਜਾਵਾਂਗੇ, ਸਾਡੇ ਬਾਰੇ। ਤਾਂ ਉਹਨਾਂ ਨੂੰ ਸਮਝਾਇਆ ਮੈਂ ਕਿ ਇੱਕ ਹੋਰ ਵੀ ਆਗੂ ਹੈਗੇ ਸੀ ਉੱਥੇ ਉਹਨਾਂ ਦੇ ਤਰਨਤਾਰਨ ਜ਼ਿਲ੍ਹੇ ਦੇ, ਰਣਜੀਤ ਕੌਰ, ਅਸੀਂ ਉਹਨਾਂ ਨੂੰ ਸਮਝਾਇਆ ਕਿ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ, ਤੁਹਾਨੂੰ ਤਾਂ ਬਹੁਤ ਮਾਣ ਹੋਣਾ ਚਾਹੀਦਾ ਤੇ ਤੁਸੀਂ ਜਦੋਂ ਪਿੰਡ ਜਾਓਗੇ ਤੁਹਾਡਾ ਬਹੁਤ ਸਨਮਾਨ ਕਰਨਗੇ, ਲੋਕ ਇੱਜ਼ਤ ਕਰਨਗੇ ਤੁਹਾਡੀ। ਤਾਂ ਉਹ ਫਿਰ 2 ਦਿਨਾਂ 'ਚ ਉਹ ਸਾਰਾ ਮਾਮਲਾ ਸੈੱਟ ਹੋ ਕੇ ਫਿਰ ਤਾਂ ਇਹ ਹੋ ਗਿਆ ਸੀ ਠੀਕ ਆ, ਜਿੰਨੇ ਦਿਨ ਰਹਿਣਾ ਪਊਗਾ ਰਹਾਂਗੇ। ਫਿਰ ਫੈਮਿਲੀ ਮੈਂਬਰਸ ਵੀ ਆਉਂਦੇ ਰਹੇ, ਉੱਥੇ ਮੁਲਾਕਾਤਾਂ ਹੁੰਦੀਆਂ ਰਹੀਆਂ, ਉਹ ਰਿਹਾ ਉਸ ਤਰ੍ਹਾਂ। ਪਰ ਇਹਦੇ ਦੌਰਾਨ ਵੀ ਮਤਲਬ ਜਿਹੜਾ ਹੈਗਾ ਮੈਂ ਜੋ ਮਹਿਸੂਸ ਕੀਤਾ ਵੀ ਜਿਸ ਤਰ੍ਹਾਂ ਸਰਕਾਰ ਚਾਹੁੰਦੀ ਸੀ ਕਿ ਕੋਈ ਸਾਡੇ ਨਾਲ ਗੱਲ ਕਰੋ, ਇਸ ਤਰ੍ਹਾਂ ਦੀਆਂ ਕੁਛ ਕੋਸ਼ਿਸ਼ਾਂ ਉਹਨਾਂ ਨੇ ਜੇਲ੍ਹ 'ਚ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ, ਜਿਹਨੂੰ ਫਿਰ ਅਸੀਂ ਰੱਦ ਕੀਤਾ ਕਿ ਤੁਸੀਂ ਬਾਂਹ ਮਰੋੜ ਕੇ ਗੱਲ ਕਰਨ ਵਾਲੀ ਗੱਲ ਤਾਂ ਠੀਕ ਨਹੀਂ। ਤਾਂ ਉਹ ਰੱਦ ਕਰਨ ਦਾ ਹੀ ਸ਼ਾਇਦ ਇਹ ਰਿਜ਼ਲਟ ਹੋਇਆ ਕਿ ਸਾਨੂੰ 3 ਆਗੂਆਂ ਨੂੰ ਫਿਰ ਉਹਨਾਂ ਨੇ ਅਲੱਗ ਅਲੱਗ ਜੇਲ੍ਹਾਂ ਦੇ ਵਿੱਚ ਭੇਜਤਾ। ਅਸੀਂ ਇਕੱਲੇ ਇਕੱਲੇ ਹੋ ਗਏ ਪਹਿਲਾਂ ਉੱਥੇ, ਕਿਉਂਕਿ ਅਸੀਂ ਇੱਕੋ ਜੇਲ੍ਹ ਸੀ। ਅਸੀਂ ਟਾਈਮ ਉਹਨਾਂ ਨੂੰ ਕਹਿੰਦੇ ਸੀ ਵੀ ਅਸੀਂ ਮਿਲਣਾ ਚਾਹੁੰਦੇ ਤਾਂ ਸਾਨੂੰ ਮਿਲਾ ਦਿੰਦੇ ਸੀ। ਬੇਸ਼ੱਕ ਉਹਦੇ ਚ ਅਧਿਕਾਰੀ ਵੀ ਕੋਈ ਨਾ ਕੋਈ ਬੈਠ ਹੀ ਜਾਂਦੇ ਸੀਗੇ, ਪਰ ਫਿਰ ਵੀ ਸਾਨੂੰ ਗੱਲ ਕਰਨ ਲਈ ਸਮਾਂ ਮਿਲਦਾ ਸੀਗਾ। ਅਸੀਂ ਕਿਹੜਾ ਕੋਈ ਇਸ ਤਰ੍ਹਾਂ ਦੀ ਕੋਈ ਸੀਕ੍ਰੇਟ ਪਲਾਨ ਕਰਨੀ ਸੀ, ਅਸੀਂ ਤਾਂ ਸੰਘਰਸ਼ ਦੀ ਪਲਾਨ ਕਰਨੀ ਸੀ। ਤਾਂ ਉਹ ਸਾਨੂੰ ਅਧਿਕਾਰੀਆਂ ਨਾਲ ਸਾਨੂੰ ਕੀ ਫਰਕ ਪੈਂਦਾ ਸੀਗਾ। ਸੋ ਉਹ ਉੱਥੇ ਮਤਲਬ ਉਹਨਾਂ ਨੇ ਦੇਖਿਆ ਵੀ ਇਹ 3 ਲੋਕਾਂ ਨੂੰ ਅਸੀਂ ਇੱਥੋਂ ਕੱਢ ਦੇਈਏ। ਤਾਂ ਮੈਨੂੰ ਲੁਧਿਆਣਾ ਜੇਲ੍ਹ ਦੇ ਵਿੱਚ ਭੇਜਿਆ ਗਿਆ। ਤਾਂ ਲੁਧਿਆਣਾ ਜੇਲ੍ਹ ਬਾਰੇ ਜਿੰਨਾ ਕਿ ਮੈਂ ਬਾਹਰ ਆ ਕੇ ਵੀ ਸੁਣਿਆ ਤਾਂ ਉਹਦੇ ਬਾਰੇ ਕੋਈ ਚੰਗਾ ਨਹੀਂ ਹੈਗਾ। ਲੁਧਿਆਣਾ ਜੇਲ੍ਹ ਵਾਕਈ ਮੈਨੂੰ ਲੱਗਿਆ ਕਿ ਉਹ ਔਰਤਾਂ ਲਈ ਬਹੁਤ ਹੀ ਮਾੜੀ ਥਾਂ ਹੈ। ਇੱਕ ਤਾਂ ਅੰਦਰ ਇੰਨੀ ਮਾੜੀ ਹਾਲਤ ਸੀਗੀ ਕਿ ਕੋਈ ਅਖਬਾਰ ਤੱਕ ਨਹੀਂ ਆਉਂਦਾ ਸੀ ਜੇਲ੍ਹ ਦੇ ਅੰਦਰ ਜੀ। ਤੇ ਲੋੜ ਤੋਂ ਜ਼ਿਆਦਾ ਗਿਣਤੀ ਉੱਥੇ ਬੀਬੀਆਂ ਦੀ ਸੀਗੀ। ਉੱਥੇ 62 ਸੀਗੇ ਜਿਨ੍ਹਾਂ ਨੂੰ ਸਜ਼ਾ ਹੋਈ ਸੀ। ਟੋਟਲ ਗਿਣਤੀ ਕੋਈ 300 ਦੇ ਆਸ-ਪਾਸ ਸੀ।
ਬਾਕੀ ਸਾਰੀਆਂ ਬੀਬੀਆਂ ਹਵਾਲਾਤੀ ਸੀਗੀਆਂ। ਤੇ ਉੱਥੇ ਜਾ ਕੇ ਜਿਹੜੀ ਗੱਲ ਨੋਟ ਕੀਤੀ, ਜਿਹੜਾ ਨਸ਼ਿਆਂ ਵਿਰੁੱਧ ਯੁੱਧ ਦੀ ਗੱਲ ਇਹ ਕਰਦੇ ਆ, ਉਹ ਸਾਰਾ ਫੇਕ। ਉਹਨਾਂ ਨੇ ਸਾਰੇ ਉਹ ਲੋਕ ਉੱਥੇ ਅੰਦਰ ਭਰੇ ਹੋਏ ਸੀ ਜਿਹੜੇ ਬਿਲਕੁਲ ਗਰੀਬ ਲੋਕ ਨੇ, ਔਰ ਉਹ ਵੱਡੇ ਜਿਹੜੇ ਸਮਗਲਰ ਆ ਅਸਲ 'ਚ ਉਹਨਾਂ ਦੇ ਅੱਗੇ ਟੂਲ ਨੇ, ਛੋਟੇ ਛੋਟੇ 2 ਗ੍ਰਾਮ 4 ਗ੍ਰਾਮ ਵਾਲੇ। ਤਾਂ ਉਹ ਉਹਨਾਂ ਨੇ ਫੜ ਕੇ ਜਿਹੜੇ ਪਹਿਲਾਂ ਹੀ ਕਿਸੇ ਨਾ ਕਿਸੇ ਕੇਸ 'ਚ ਨਸ਼ੇ ਦੇ ਅੰਦਰ ਆ ਚੁੱਕੇ ਸੀ, ਜਾਂ ਜਿਨ੍ਹਾਂ ਤੇ ਕੇਸ ਚੱਲ ਰਹੇ ਸੀ, ਆਲਮੋਸਟ ਉਹਨਾਂ ਨੂੰ ਹੀ ਉਹਨਾਂ ਨੇ ਅੰਦਰ ਸੀਗਾ। ਤੇ ਇੰਟਰਸਟਿੰਗ ਗੱਲ ਇਹ ਲੱਗੀ ਕਿ ਦੁਬਈ ਤੋਂ ਇੱਥੇ ਕੋਈ ਸ਼ਾਪਿੰਗ ਕਰਨ ਆਈ ਆਪਦੀਆਂ ਸਹੇਲੀਆਂ ਨਾਲ, ਉਹਨੇ ਸ਼ਾਮ ਨੂੰ ਮੁੜ ਜਾਣਾ ਸੀ। ਉਹਦੇ 2 ਬੇਟੀਆਂ ਸੀਗੀਆਂ, ਟਵਿਨ ਜੋੜੀਆਂ, ਉਹਨਾਂ ਦੀ ਉਮਰ 7 ਕੁ ਮਹੀਨੇ। ਉਹ ਦੱਸਦੀ ਸੀ ਕਿ ਇੱਕ 7 ਸਾਲ ਦੀ ਬੇਟੀ ਨੂੰ ਉਹ ਨਾਲ ਵੀ ਲੈ ਕੇ ਆਈ ਹੋਈ ਸੀ, ਤਾਂ ਉਹਨੂੰ ਉਹਨਾਂ ਨੇ ਇੱਕ ਵਾਰ ਖਰਚੀ ਦੇ ਕੇਸ 'ਚ ਫੜਿਆ, ਤੇ ਉਹ ਬਹੁਤ ਰੋ ਰਹੀ ਸੀਗੀ। ਤੇ ਮਤਲਬ ਉਹ ਸਾਰੀਆਂ ਗੱਲਾਂ ਵੀ ਉਹਦੀਆਂ ਵੈਸੇ ਜਾਇਜ਼ ਲੱਗਦੀਆਂ ਸੀਗੀਆਂ, ਵੀ ਮੈਂ ਜੇ ਕਿਸੇ ਗਲਤ ਕੰਮ 'ਚ ਆਊਂ, ਮੈਂ ਆਪਦੀ ਬੱਚੀ ਨੂੰ 7 ਸਾਲ ਦੀ ਨੂੰ ਨਾਲ ਲੈ ਕੇ ਆਊਂਗੀ। ਤਾਂ ਉਹ ਬਾਕੀ ਬੀਬੀਆਂ ਉਹਨਾਂ ਨੇ ਵਾਪਸ ਕਰਤੀਆਂ। ਉਹ ਪਤਾ ਨਹੀਂ ਲੱਗ ਰਿਹਾ ਸੀ ਉਹਨੂੰ ਵਿਚਾਰੀ ਨੂੰ ਵੀ ਮੈਨੂੰ ਕਿਹਨੇ ਚੁਕਵਾਤਾ। ਮੈਂ ਤਾਂ ਦੁਬਈ ਤੋਂ ਇੱਥੇ ਸ਼ਾਪਿੰਗ ਕਰਨ ਆਈ ਸੀ ਵਿਆਹ ਦੀ, ਤੇ ਉਹ ਜੇਲ੍ਹ ਪਹੁੰਚ ਗਈ। ਤਾਂ ਕਾਫੀ ਜ਼ਿਆਦਾ ਉਹ ਪਰੇਸ਼ਾਨੀ ਦਾ ਸਬੱਬ ਉਹਦੇ ਲਈ ਬਣਿਆ। ਬਹੁਤ ਸਾਰੀਆਂ ਬੀਬੀਆਂ ਦੀਆਂ ਉੱਥੇ ਕਹਾਣੀਆਂ ਸੁਣੀਆਂ, ਜਿਹੜੀਆਂ ਕਿ ਬੜੀਆਂ ਦੁਖਦਾਈ ਕਹਾਣੀਆਂ ਸੀ। ਮਤਲਬ ਕਈਆਂ ਦੇ ਕੇਸ ਸੁਣ ਕੇ ਲੱਗਦਾ ਸੀ ਵੀ ਵਾਕਈ ਗਲਤ ਫਸ ਗਈਆਂ ਨੇ, ਤੇ ਇਹਨਾਂ ਨੂੰ ਗਲਤ ਸਜ਼ਾਵਾਂ ਵੀ ਮਿਲੀਆਂ। ਔਰ ਜਿਨ੍ਹਾਂ ਦੇ ਪਹਿਲੇ ਕੇਸ ਆ, ਉਹਨਾਂ ਨੂੰ ਮੁੜ ਮੁੜ ਕੇ ਉਹਨਾਂ ਹੀ ਕੇਸਾਂ ਦੇ ਵਿੱਚ ਫੇਰ ਨਸ਼ੇ ਦੇ ਕੇਸਾਂ 'ਚ ਝੂਠੇ ਤੌਰ ਤੇ ਫੜ ਕੇ, ਕਈਆਂ ਨੇ ਦੱਸਿਆ ਵੀ ਕੁਛ ਨਹੀਂ ਫੜਿਆ ਗਿਆ ਸੀ ਸਾਡੇ ਤੋਂ, ਸਾਨੂੰ ਫੜਿਆ ਫਿਰ ਇੱਕ ਸੁੰਨਸਾਨ ਥਾਂ ਤੇ ਲਿਜਾਇਆ ਗਿਆ, ਸਾਨੂੰ ਕਿਹਾ ਕਿ ਤੁਸੀਂ ਪੁਲਿਸ ਨੂੰ ਕੋਆਪਰੇਟ ਕਰੋ, ਨਹੀਂ ਕਰੋਗੇ ਤਾਂ ਫਿਰ ਦੇਖ ਲਿਓ। ਧਮਕਾ ਕੇ ਉਹਨਾਂ ਤੋਂ ਕਿਹਾ ਵੀ ਆ ਦਿਖਾਓ ਵੀ ਮੈਥੋਂ ਆ ਕੁੜੀ ਚਿੱਟੇ ਦੀ ਫੜੀ ਗਈ ਹੈ, ਤੇ ਉਹਦੀ ਵੀਡੀਓ ਬਣਾ ਕੇ ਤੇ ਸਾਡੀ ਅਰੈਸਟ ਪਾ ਦਿੱਤੀ। ਇਹ ਅੰਦਰ ਸਟੋਰੀਆਂ ਬੀਬੀਆਂ ਜਿਹੜੀਆਂ ਸੀਗੀਆਂ ਅੰਦਰ ਬੰਦ ਸੀ। ਬਹੁਤ ਸਾਰੀ ਵੱਡੀ ਗਿਣਤੀ ਇਹੋ ਜਿਹੀਆਂ ਔਰਤਾਂ ਦੀ ਬੰਦ ਸੀਗੀ, ਜਿਨ੍ਹਾਂ ਨੇ ਇਉਂ ਦੱਸਿਆ ਵੀ ਸਾਨੂੰ ਫਸਾਇਆ ਗਿਆ ਕੇਸਾਂ ਦੇ ਵਿੱਚ। ਐਕਚੁਅਲੀ ਹੁਣ ਮੈਂ ਇਹ ਕੰਮ ਛੱਡ ਚੁੱਕੀ ਸੀ, ਮੈਂ 2 ਸਾਲ ਤੋਂ ਨਹੀਂ ਕਰ ਰਹੀ ਸੀ, ਮੈਂ 5 ਸਾਲ ਤੋਂ ਨਹੀਂ ਕਰ ਰਹੀ ਸੀ। ਤਾਂ ਉਹਨਾਂ ਨੂੰ ਇਹ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਅਸਲ 'ਚ ਉਹਨਾਂ ਨੂੰ ਇਹਦੇ ਵਿੱਚ ਦੁਬਾਰਾ ਖਿੱਚਣ ਵਾਲਾ ਮਾਮਲਾ ਇੱਕ ਹਿਸਾਬ ਨਾਲ ਬਣ ਰਿਹਾ ਸੀਗਾ। ਅਗਲੀ ਜਿਹੜੀ ਮੈਂ ਉੱਥੇ ਚੀਜ਼ ਦੇਖੀ ਕਿ ਉੱਥੇ ਹਿਊਮਨ ਟ੍ਰੀਟਮੈਂਟ ਪ੍ਰਬੰਧ ਕੀ ਨਹੀਂ ਹੈ। ਆਪਾਂ ਇਹ ਨਹੀਂ ਕਹਿ ਸਕਦੇ ਵੀ ਉੱਥੇ ਕੋਈ ਇੱਕ ਪੁਲਿਸ ਮੁਲਾਜ਼ਮ ਜਾਏ, ਇਹ ਨਹੀਂ ਮਾਮਲਾ। ਜਿਵੇਂ ਉੱਥੇ ਜਿਸ ਸੈੱਲ 'ਚ ਮੈਂ ਬੰਦ ਸੀ, ਉਹਦੇ 'ਚ 15-18 ਔਰਤਾਂ ਬੰਦ ਰਹਿੰਦੀਆਂ ਸੀ, ਮਤਲਬ ਕਿਤੇ ਵੱਧ ਗਈਆਂ ਘੱਟ ਗਈਆਂ, ਇਸ ਤਰ੍ਹਾਂ ਚੱਲਦਾ ਸੀਗਾ ਉੱਥੇ। ਜਿਹੜਾ ਉਹ ਸਾਰੇ ਫਿਰ ਮੈਂ ਹੋਰਾਂ ਬੈਰਕਾਂ 'ਚ ਵੀ ਸੈੱਲਾਂ 'ਚ ਜਾ ਕੇ ਦੇਖਿਆ, ਬੈਰਕਾਂ 'ਚ ਨਹੀਂ, ਜਿਹੜੇ ਸੈੱਲ ਬਣੇ ਹੋਏ ਸੀਗੇ, ਤਾਂ ਉਹਨਾਂ 'ਚ ਜਿਹੜਾ ਬਾਥਰੂਮ ਦਾ ਤੇ ਟਾਇਲਟ ਦਾ ਸੀਗਾ, ਪਰਦਾ ਨਹੀਂ ਸੀ। ਉਹ ਮਸਾਂ ਹੀ ਮੇਰਾ ਖਿਆਲ ਆ 3-3.5 ਫੁੱਟ ਜਾਂ 4 ਫੁੱਟ ਹਾਰਡਲੀ ਉੱਚੀ ਕੰਧ ਸੀਗੀ ਜਿਹੜੀ ਪਰਦੇ ਲਈ ਸੀ, ਤਾਂ ਤੁਸੀਂ ਖੜੇ ਨਹੀਂ ਹੋ ਸਕਦੇ। ਤੇ ਉਹ ਬੜਾ ਹਿਊਮਿਲੇਟਿੰਗ ਸੀਗਾ, ਉਹ ਇੱਕ ਹਿਸਾਬ ਨਾਲ ਜਲੀਲ ਕਰਨ ਵਾਲਾ। ਜਦੋਂ ਕਿ ਵੱਡੀ ਗਿਣਤੀ ਉੱਥੇ ਉਹ ਬੀਬੀਆਂ ਬੰਦ ਨੇ ਜਿਨ੍ਹਾਂ ਬਾਰੇ ਪਤਾ ਨਹੀਂ ਹੈਗਾ ਉਹਨਾਂ ਨੇ ਬਰੀ ਹੋ ਜਾਣਾ ਜਾਂ ਉਹਨਾਂ ਨੂੰ ਸਜ਼ਾ ਹੋਣੀ, ਮਤਲਬ ਉਹਨਾਂ ਬਾਰੇ ਤੈਅ ਨਹੀਂ ਹੈਗਾ ਵੀ ਉਹ ਦੋਸ਼ੀ ਨੇ ਕਿ ਨਹੀਂ, ਤਾਂ ਫਿਰ ਉਹਨਾਂ ਨਾਲ ਵੀ ਉਹ ਟ੍ਰੀਟਮੈਂਟ ਕੀਤਾ ਜਾ ਰਿਹਾ। ਮੈਂ ਇਹ ਸਮਝਦੀ ਹਾਂ ਕਿ ਜੇ ਕੋਈ ਦੋਸ਼ੀ ਵੀ ਘੋਸ਼ਿਤ ਹੋ ਜਾਂਦੀ ਆ, ਠੀਕ ਆ, ਉਹਨੂੰ ਤੁਸੀਂ ਜੇਲ੍ਹ 'ਚ ਬੰਦ ਕਰਤਾ, ਸਮਾਜ ਤੋਂ ਅਲੱਗ ਕਰਤਾ, ਪਰ ਤਾਂ ਵੀ ਉਹਦੀ ਇੱਕ ਪ੍ਰਾਈਵੇਸੀ ਹੈ ਜਿਹੜੀ ਉਹ ਮੇਨਟੇਨ ਹੋਣੀ ਚਾਹੀਦੀ ਹੈ, ਜਿਹੜੀ ਉੱਥੇ ਨਹੀਂ। ਤਾਂ ਇਹ ਬਹੁਤ ਮੈਨੂੰ ਜੇਲ੍ਹ ਪ੍ਰਬੰਧ ਦੇ ਅੰਦਰ ਭੈੜੀ ਚੀਜ਼ ਲੱਗੀ। ਦੂਜੀ ਗੱਲ ਇਹ ਹੈ ਕਿ ਸਟਾਫ ਆ ਜਿਹੜਾ ਥੋੜਾ, ਬੀਬੀਆਂ ਜ਼ਿਆਦਾ ਨੇ, ਤੇ ਉਹ ਅੱਡ-ਅੱਡ ਕੇਸਾਂ 'ਚ ਆਈਆਂ ਨੇ, ਵੱਡੀ ਗਿਣਤੀ ਗਰੀਬ ਔਰਤਾਂ ਦੀ ਆ, ਤੇ ਉਹ ਛੋਟੀਆਂ-ਛੋਟੀਆਂ ਗੱਲਾਂ ਤੇ ਖਿਝੀਆਂ ਹੋਈਆਂ ਨੇ, ਤੇ ਜਿਹੜੀਆਂ ਉੱਥੇ ਪੁਲਿਸ ਮੁਲਾਜ਼ਮ ਨੇ ਉਹ ਵੀ ਖਿਝੀਆਂ ਹੋਈਆਂ ਨੇ। ਮਤਲਬ ਉਹਨਾਂ ਦੀ ਕੋਈ ਮਾਨਸਿਕ ਸਥਿਤੀ ਦਾ ਕੈਦੀਆਂ ਨਾਲੋਂ ਬਹੁਤਾ ਫਰਕ ਨਹੀਂ ਸੀ। ਤਾਂ ਇਹ ਬਹੁਤ ਮਾੜੀ ਚੀਜ਼ ਲੱਗੀ ਹੈ। ਕਹਿੰਦੇ ਸੁਧਾਰ ਕਰ, ਮੈਨੂੰ ਸੁਧਾਰ ਕਰ ਵਰਗੀ ਉੱਥੇ ਕੋਈ ਚੀਜ਼ ਨਹੀਂ ਲੱਗੀ। ਅੰਦਰ ਕੋਈ ਮੈਨੂੰ ਕੋਈ ਖਾਸ ਲਾਇਬ੍ਰੇਰੀ ਦਾ ਪ੍ਰਬੰਧ ਨਹੀਂ, ਕੋਈ ਪੀਣ ਦੇ ਪਾਣੀ ਦਾ ਬਹੁਤਾ ਵਧੀਆ ਪ੍ਰਬੰਧ ਨਹੀਂ। ਜਦੋਂ ਉਹਨਾਂ ਨੂੰ ਪੁੱਛਿਆ ਵੀ ਪਾਣੀ ਠੰਡਾ ਹੁੰਦਾ ਗਰਮੀਆਂ 'ਚ, ਤਾਂ ਜਿਹੜੀਆਂ ਉੱਥੇ ਲਗਾਤਾਰ ਬੰਦ ਰਹਿੰਦੀਆਂ ਉਹਨਾਂ ਤੋਂ ਪਤਾ ਲੱਗਿਆ ਵੀ ਨਹੀਂ ਜੀ, ਇੱਥੇ ਪਾਣੀ ਗਰਮੀ ਐਂ ਹੀ ਬਣੀ ਜਾਂਦਾ, ਇੱਕ ਠੰਡੇ ਪਾਣੀ ਦਾ ਵੀ ਇੰਤਜ਼ਾਮ ਅੰਦਰ ਨਹੀਂ, ਜਦੋਂ ਕਿ ਉੱਥੇ ਵੱਡੀ ਗਿਣਤੀ ਅੰਡਰ ਟਰਾਇਲ ਔਰਤਾਂ ਨੇ। ਤਾਂ ਜਿਹੜਾ ਹਿਊਮਨ ਟ੍ਰੀਟਮੈਂਟ ਮਿਲਣਾ ਚਾਹੀਦਾ ਹੁੰਦਾ, ਕੋਈ ਜਣਾ ਹੁਣ ਮੰਨ ਲਓ ਉਹਦੀ ਬੇਲ ਨਹੀਂ ਹੋਈ, ਉਹ 2 ਸਾਲ ਅੰਦਰ
ਬੈਠੀ ਰਹੀ ਕੋਈ ਔਰਤ, ਹਨਾ, ਉਹਦੇ ਬੱਚਿਆਂ ਦਾ ਕੀ ਬਣ ਗਿਆ, ਉਹਦੀ ਫੈਮਿਲੀ ਦਾ ਕੀ ਬਣ ਗਿਆ, ਉਹਦਾ ਖੁਦ ਦਾ ਕੀ ਬਣ ਗਿਆ, ਤਾਂ ਉਹਨੂੰ ਉਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਤੁਸੀਂ ਰੱਖ ਰਹੇ ਹੋ, ਇਹ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ। ਹਾਂ, ਜਿਹਨੂੰ ਸਜ਼ਾ ਹੋਈ ਆ ਉਹਦੀ ਵੀ ਤਾਂ ਪ੍ਰਾਈਵੇਸੀ ਤਾਂ ਘੱਟੋ ਘੱਟ ਮੇਨਟੇਨ ਹੋਵੇ, ਉਹਦੀ ਚੋਣ ਜੋਗੀ ਅੰਦਰ ਹਾਲਤ ਹੋਵੇ, ਠੀਕ ਆ, ਉਹ ਮਿਹਨਤ ਕਰੇ, ਇਹ ਗੱਲ ਸਹੀ ਆ। ਹੁਣ ਜੇਲ੍ਹ ਪ੍ਰਬੰਧ ਦੇ ਵਿੱਚ ਇਹ ਵੀ ਗੱਲ ਅਜੀਬ ਲੱਗੀ ਕਿ ਬੀਬੀਆਂ ਉੱਥੇ ਮਿਹਨਤ ਤਾਂ ਕਰਦੀਆਂ ਨੇ, ਜਿਹੜੀਆਂ ਉੱਥੇ ਸਿਲਾਈ ਸੈਂਟਰ ਹੁੰਦੇ ਆ, ਪਰ ਉਹਨਾਂ ਦਾ ਜਿਹੜਾ ਮਿਹਨਤਾਨਾ, ਉਹਨਾਂ ਨੂੰ ਲੀਗਲੀ ਕੋਈ ਮਿਹਨਤਾਨਾ ਨਹੀਂ ਸ਼ਾਇਦ ਹੁੰਦਾ, ਉਹ ਫ੍ਰੀ ਚ ਹੀ ਉੱਥੇ ਕਰਦੀਆਂ ਨੇ, ਤੇ ਉਹ ਜੇਲ੍ਹ ਪ੍ਰਸ਼ਾਸਨ ਕਿਵੇਂ ਉਹਨਾਂ ਫੰਡਾਂ ਨੂੰ ਵਰਤਦਾ ਮੈਨੂੰ ਨਹੀਂ ਪਤਾ, ਪਰ ਉਹ ਬੀਬੀਆਂ ਨੂੰ ਉਹਦੀ ਕੋਈ ਪੇਮੈਂਟ, ਮੈਂ ਜਿੰਨਾ ਕੁ ਮੈਂ ਪਤਾ ਕੀਤਾ, ਉਹ ਨਹੀਂ ਹੈਗੀ। ਈਵਨ ਕਿ ਜਦੋਂ ਜੇਲ੍ਹ ਤੋਂ ਗਏ ਆ, ਮੈਂ ਲੁਧਿਆਣਾ ਜੇਲ੍ਹ ਦੇ ਜਿਹੜੀ ਬਾਹਰ, ਜੇਲ੍ਹ ਤੋਂ ਬਾਹਰ ਜਿਹੜਾ ਉਹਨਾਂ ਦੀ ਪੋਸਟ ਹੁੰਦੀ ਹੈ ਜਿੱਥੇ ਤਲਾਸ਼ੀ ਕਰਦੇ ਆ, ਉਹਨਾਂ ਨੇ ਮੈਥੋਂ ਪੈਨ ਹੀ ਫੜ ਕੇ ਰੱਖ ਲਏ, ਪੈਨ ਨਹੀਂ ਜੀ ਅੰਦਰ ਲਿਜਾ ਸਕਦੇ। ਜਦੋਂ ਪਟਿਆਲਾ ਜੇਲ੍ਹ ਚ ਗਏ ਸੀ, ਉਹਨਾਂ ਨੇ ਕਿਹਾ ਪੈਨ ਲਿਜਾ ਸਕਦੇ ਹੋ, ਕਾਪੀ ਲਿਜਾ ਸਕਦੇ ਹੋ, ਜੇ ਤੁਹਾਡੇ ਜਿਹੜੀ ਘੜੀ ਆ ਉਹ ਸੂਈਆਂ ਵਾਲੀ ਘੜੀ ਆ, ਸਮਾਰਟ ਵਾਚ ਨਹੀਂ ਹੈਗੀ, ਤੁਸੀਂ ਲਿਜਾ ਸਕਦੇ ਹੋ। ਮੇਰੀ ਗਈ ਅੰਦਰ, ਮੈਂ ਪੈਨ ਨਹੀਂ ਰੱਖੀ, ਟਾਈਮ ਦੇਖਣ ਨੂੰ ਸਾਰਿਆਂ ਨੂੰ, ਸਾਨੂੰ ਸੌਖ ਰਹੀ ਉਸ ਗੱਲ ਨਾਲ, ਕਿਉਂਕਿ ਫੋਨ ਤਾਂ ਅੰਦਰ ਹੋ ਨਹੀਂ ਸਕਦੇ ਸੀ। ਤਾਂ ਲੁਧਿਆਣਾ ਜੇਲ੍ਹ ਦੇ ਅੰਦਰ ਮੈਨੂੰ ਕਲੌਕ ਨਹੀਂ ਦਿਖਿਆ, ਮਤਲਬ ਕੁਛ ਨਹੀਂ ਪਤਾ ਲੱਗਦਾ ਸੀ ਵੀ ਕਿੰਨੇ ਵਜੇ ਕਿੰਨੇ ਵੱਜ ਗਏ ਆ, ਤੁਸੀਂ ਅੰਦਾਜ਼ਾ ਹੀ ਲਾ ਸਕਦੇ। ਤਾਂ ਉਹਨਾਂ ਨੇ ਘੜੀ ਵੀ ਬਾਹਰ ਰੱਖ ਲਈ ਫੜ ਕੇ, ਉਹਨਾਂ ਨੇ ਪੈਨ ਵੀ ਬਾਹਰ ਰੱਖ ਲਿਆ। ਮੈਂ ਉੱਥੇ ਕਿਸੇ ਬੀਬੀ ਕੋਲੇ ਕੋਈ ਕਾਪੀ ਪੈਨਸਲ ਨਹੀਂ ਦੇਖੀ, ਤੇ ਉੱਥੇ ਇੱਕ ਲੜਕੀ ਇਸ ਤਰ੍ਹਾਂ ਦੀ ਵੀ ਜੇਲ੍ਹ ਕੱਟ ਰਹੀ ਸੀ ਕਿ ਸਜ਼ਾ ਹੋਈ ਸੀ, ਚਲੋ ਉਹਨੇ ਦੱਸਿਆ ਕਿ ਮੈਨੂੰ ਫਸਾਇਆ ਗਿਆ ਅਕਾਲੀ ਗਵਰਨਮੈਂਟ ਵੇਲੇ, ਉਹ IIM ਤੋਂ ਸੀਗੀ, ਤੇ ਉਸ ਤੋਂ ਬਾਅਦ UK ਤੋਂ ਵੀ ਉਹਦੀ ਸਟੱਡੀ ਕੀਤੀ ਹੋਈ ਸੀ, ਔਰ ਕਾਰਪੋਰੇਟ ਸੈਕਟਰ ਦੇ ਵਿੱਚ ਉਹ ਜੌਬ ਕਰਦੀ ਰਹੀ ਸੀ, ਵੱਡੇ ਕਿਸੇ ਇੰਡਸਟਰੀਅਲਿਸਟ ਫੈਮਿਲੀ ਨੂੰ ਬਿਲੋਂਗ ਕਰਦੀ ਸੀ। ਤਾਂ ਉਹਦੇ ਦੱਸਣ ਮੁਤਾਬਕ ਇਹ ਸੀ ਵੀ ਮੈਨੂੰ ਕਿਸੇ ਫੈਮਿਲੀ ਦੀ ਰੰਜਿਸ਼ ਕਰਕੇ ਕੇਸ 'ਚ ਫਸਾਇਆ ਗਿਆ ਸੀਗਾ, ਤੇ ਉਹਦੇ 'ਚ ਉਹਨੂੰ ਸਜ਼ਾ ਵੀ ਹੋਈ। ਉਹਨੇ ਬਹੁਤ ਲੰਬੀ ਸਟੋਰੀ ਸੁਣਾਈ, ਮੈਂ ਉਹ ਤੇ ਕਦੇ ਲਿਖੂੰਗੀ ਜ਼ਰੂਰ ਜੋ ਚੀਜ਼ਾਂ ਉਹਨੇ ਦੱਸੀਆਂ। ਤਾਂ ਉਹ ਮਤਲਬ ਉਸ ਲੈਵਲ ਦੀਆਂ ਵੀ ਉੱਥੇ ਔਰਤਾਂ ਬਣਦਾ ਕਿ ਉਹ ਵੀ ਨਹੀਂ ਅਖਬਾਰ ਪੜ੍ਹਨਗੀਆਂ। ਫਿਰ ਇੱਕ ਹੋਰ ਚੀਜ਼ ਦੇਖੀ ਕਿ ਹਾਈ ਕੋਰਟ ਦੇ ਜੱਜ ਸਾਹਿਬਾਨ ਉੱਥੇ ਆਏ, ਪੂਰਾ ਉਹਨਾਂ ਦੇ ਨਾਲ ਬਹੁਤ ਸਾਰੇ ਸ਼ਾਇਦ ਵਕੀਲ ਸੀਗੇ, ਜਾਂ ਉੱਥੋਂ ਦੇ ਲੋਕਲ ਕੋਰਟ ਦੇ ਜੱਜਿਸ ਸੀਗੇ, ਜਾਂ ਸੈਸ਼ਨ ਜੋ ਵੀ ਸੀਗੇ, ਉਹਨਾਂ ਦੇ ਆਪਾਂ ਨੂੰ ਡੈਜਿਗਨੇਸ਼ਨ ਨਹੀਂ ਪਤਾ, ਕਾਫੀ ਲੋਕ ਸੀਗੇ ਉਹ। ਤਾਂ ਉਹਨਾਂ ਨੇ ਤੁਰ ਫਿਰ ਕੇ ਸਾਰੇ ਮਤਲਬ ਬੀਬੀਆਂ ਨੂੰ ਪੁੱਛਿਆ, ਮਤਲਬ ਤਕਲੀਫਾਂ ਜਾਣਨ ਲਈ ਇੱਕ ਹਿਸਾਬ ਨਾਲ ਉਹ ਆਏ ਸੀ, ਪਰ ਉਹਨਾਂ ਦਾ ਟੂਰ ਬੀਬੀਆਂ ਲਈ ਤਕਲੀਫਾਂ ਦਾ ਸਬੱਬ ਬਣਿਆ ਹੈ, ਕਿਉਂਕਿ ਸਵੇਰ ਤੋਂ ਸਫਾਈ ਮੁਹਿੰਮ ਚੱਲ ਰਹੀ ਆ, ਸਾਰੇ ਜਲਦੀ ਉੱਠ ਜਾਓ, ਸਾਰੇ ਲਾਈਨ 'ਚ ਖੜ ਜਾਓ, ਇੱਥੇ ਖੜ ਜਾਓ, ਉੱਥੇ ਖੜ ਜਾਓ, ਕੋਈ ਛਾਂ ਦਾ ਪ੍ਰਬੰਧ ਨਹੀਂ। ਚਲੋ ਉਹ ਸਾਰਾ ਕੁਛ ਵੀ ਹੋਇਆ। ਫਿਰ ਕੋਈ 8-10 ਕੁ ਬੀਬੀਆਂ ਨੇ ਕਹਿਤਾ, ਕਿਸੇ ਨੇ ਕੁਛ ਕਿਹਾ ਜੋ ਉਹਨਾਂ ਨੂੰ ਲੱਗਦਾ ਸੀਗਾ, ਉਹਨਾਂ ਨੇ ਕਹਿਤਾ, ਤਾਂ ਇਹਦੀ ਉਹਨਾਂ ਨੂੰ ਫਿਰ ਬਾਅਦ ਦੇ ਵਿੱਚ ਸਜ਼ਾ ਮਿਲੀ, ਮਤਲਬ ਉਹਨਾਂ ਨੂੰ ਕੁੱਟਮਾਰ ਹੋਈ, ਜਾਂ ਉਹਨਾਂ ਨੂੰ ਝਿੜਕਾਂ ਦਿੱਤੀਆਂ ਗਈਆਂ, ਉਹਨਾਂ ਨੂੰ ਮਾੜਾ ਬੋਲਿਆ ਗਿਆ ਕਿ ਤੁਸੀਂ ਸਾਡੀਆਂ ਸ਼ਿਕਾਇਤਾਂ ਲਾਉਂਦੇ ਆ। ਈਵਨ ਕਿ ਮੈਂ ਕਿਹਾ, ਮੈਂ ਖੁਦ ਵੀ ਬੱਚਿਆਂ ਬਾਰੇ ਨਹੀਂ ਆਪਾਂ ਚਲੋ ਇੰਨਾ ਤਸੀਟ ਦੱਸ ਸਕਦੇ, ਉਹ ਸੁਣੀ ਹੋਈ ਗੱਲ ਆ, ਆਪਾਂ ਵੀ ਉਹਦਾ ਨਾ ਮਾੜਾ ਬੋਲਿਆ। ਮੈਂ ਖੁਦ ਦੱਸ ਸਕਦੀ ਹਾਂ ਕਿ ਮੈਨੂੰ ਵੀ ਬੁਲਾਇਆ ਗਿਆ ਇੱਕ ਅਧਿਕਾਰੀ ਦੇ ਸਾਹਮਣੇ, ਤੇ ਮੈਨੂੰ ਕਹਿੰਦੇ ਜੀ ਤੁਸੀਂ ਸ਼ਿਕਾਇਤ ਕਰਤੀ, ਤੇ ਥੋੜੀ ਜਿਹੀ ਬੇਇੱਜ਼ਤੀ ਵੀ ਕਰਨ ਦੀ ਕੋਸ਼ਿਸ਼ ਕੀਤੀ। ਚਲੋ ਫਿਰ ਮੈਂ ਥੋੜਾ ਡਟ ਗਈ ਇਸ ਗੱਲ ਤੇ, ਮੈਂ ਕਿਹਾ ਬਈ ਇਹ ਤਾਂ ਸੱਚਾਈ ਹੋਈ ਸੀ ਕਿ ਸਾਨੂੰ ਕਿਸੇ ਅਧਿਕਾਰੀ ਦੇ ਸਾਹਮਣੇ ਪੇਸ਼ ਨਹੀਂ ਕੀਤਾ ਗਿਆ। ਕਹਿੰਦੇ, ਮੈਂ ਕਿਹਾ ਤੁਸੀਂ ਮੈਨੂੰ ਐਂ ਦੱਸ ਦਿਓ ਮੈਨੂੰ ਬੰਦ ਕਾਹਦੇ 'ਚ ਕੀਤਾ, ਕਿਉਂਕਿ ਜੋ ਕਾਗਜ਼ ਪੱਤਰ ਆਏ ਸੀ ਉਹਨਾਂ ਤੇ ਕੋਈ ਧਾਰਾ ਵੀ ਨਹੀਂ ਸੀ ਲਿਖੀ, ਜਿਨ੍ਹਾਂ ਦੇ ਅਧੀਨ ਅਸੀਂ ਬੰਦ ਸੀਗੇ। ਜੋ ਕਾਗਜ਼ SDM ਤੋਂ ਜਾਂ ਜਿਸ ਵੀ ਅਧਿਕਾਰੀ ਦੇ ਹੋਣੇ, ਆਪਾਂ ਤਾਂ ਵੇਖ ਕੇ ਹੀ ਲਿਖੀ ਦੇ, ਤਾਂ ਉਹਦੇ ਤੇ ਕੋਈ ਧਾਰਾ ਹੀ ਨਹੀਂ ਲਿਖੀ ਸੀ। ਤਾਂ ਮੈਂ ਕਿਹਾ ਜੀ ਪਹਿਲੀ ਗੱਲ ਤਾਂ ਤੁਸੀਂ ਮੈਨੂੰ ਇਹ ਦੱਸੋ ਵੀ ਮੈਨੂੰ ਬੰਦ ਕਾਹਦੇ 'ਚ ਕੀਤਾ ਹੋਇਆ, ਮੈਨੂੰ ਜਾਣਨ ਦਾ ਰਾਈਟ ਆ, ਔਰ ਮੈਨੂੰ ਇਹ ਵੀ ਦੱਸੋ ਵੀ ਮੈਨੂੰ ਪਿਛਲੇ 8 ਦਿਨਾਂ ਤੋਂ ਕਿਸੇ ਵੀ ਅਧਿਕਾਰੀ ਤੇ ਪੇਸ਼ ਨਹੀਂ ਕੀਤਾ ਗਿਆ। ਤਾਂ ਉਹ ਕਹਿੰਦੇ ਦੇਖੋ ਸਾਡੀਆਂ ਨੌਕਰੀਆਂ ਦਾ ਸਵਾਲ ਆ, ਤੁਸੀਂ ਸਾਨੂੰ ਦੱਸ ਦਿਆ ਕਰੋ, ਅਸੀਂ ਹੈਲਪ ਕਰਦੇ ਹਾਂ। ਮੈਂ ਕਿਹਾ ਜੀ ਤੁਹਾਨੂੰ ਦੱਸ ਦਿੰਦੀ ਹਾਂ, ਮੈਂ 2 ਦਿਨਾਂ ਤੋਂ ਕਹਿ ਰਹੀ ਹਾਂ ਵੀ ਮੈਨੂੰ ਅਖਬਾਰ ਚਾਹੀਦਾ, ਬਾਹਰਲੀਆਂ ਖਬਰਾਂ ਦਾ ਕੁਛ ਨਹੀਂ ਪਤਾ ਲੱਗਦਾ ਇੱਥੇ,
ਤੇ ਅਖਬਾਰ ਦਾ ਇੰਤਜ਼ਾਮ ਕਰ ਦਿਓ। ਕਹਿੰਦੇ ਇੱਥੇ ਕੋਈ ਅਖਬਾਰ ਪੜ੍ਹਦਾ ਨਹੀਂ। ਮੈਂ ਹੈਰਾਨ ਸੀ ਇਸ ਜਵਾਬ ਤੇ। ਅਖਬਾਰ ਅਵੇਲੇਬਲ ਹੋਊਗਾ ਤਾਂ ਸਾਰੀ ਹੀ ਪੜ੍ਹ ਲੈਣਗੀਆਂ। ਤਾਂ ਫਿਰ ਉਹਨਾਂ ਨੇ ਕਿਹਾ ਠੀਕ ਆ, ਤੁਸੀਂ ਐਂ ਕਰੋ, ਇੱਕ ਅਰਜ਼ੀ ਲਿਖ ਕੇ ਦੇ ਦਿਓ। ਮੈਂ ਕਿਹਾ ਕਾਗਜ਼ ਤੇ ਪੈਨ ਦੇ ਦਿਓ ਜੀ। ਮੈਨੂੰ ਕਹਿੰਦੇ ਦੇ ਦਿੰਦੇ ਆ, ਤੁਸੀਂ ਚੱਲੋ। ਤਾਂ ਉਹ ਕੋਈ ਪੈਨ ਨਹੀਂ ਆਇਆ। ਜੇ ਇੱਕ ਪੰਜਾਬ ਲੈਵਲ ਦੇ ਕਿਸਾਨ ਆਗੂ ਨੂੰ ਵੀ ਉੱਥੇ ਅਖਬਾਰ ਅਵੇਲੇਬਲ ਨਹੀਂ ਹੁੰਦਾ ਤੇ ਇੱਕ ਜਿਹੜੀ ਔਰਤ ਕਿਸੇ ਤਥਾਕਥਿਤ ਕਹਿ ਸਕਦੇ ਆ ਇਲਜ਼ਾਮ ਦੇ ਵਿੱਚ ਫੜੀ ਗਈ ਹੈ, ਕਿਸੇ ਕ੍ਰਾਈਮ 'ਚ ਫੜੀ ਗਈ ਹੈ, ਜਿਹਦਾ ਕ੍ਰਾਈਮ ਹਜੇ ਪ੍ਰੂਵ ਨਹੀਂ ਹੋਇਆ, ਉਹਨੂੰ ਕੀ ਉੱਥੇ ਉਹ ਕੀ ਕਰ ਸਕਦੀ ਆ ਤੇ ਕੀ ਸੁਣਵਾਈ ਆ। ਤਾਂ ਇਸ ਤਰ੍ਹਾਂ ਲੱਗਿਆ ਕਿ ਜੇਲ੍ਹ ਦਾ ਜਿਹੜਾ ਖਾਸ ਕਰਕੇ ਫੀਮੇਲ ਜਿਹੜਾ ਲੁਧਿਆਣਾ ਦੀ ਜੇਲ੍ਹ ਆ, ਉਹ ਤਾਂ ਬਹੁਤ ਹੀ ਹਾਲਤ ਵਧੀਆ ਬਿਲਕੁਲ ਨਹੀਂ ਹੈਗੀ ਉੱਥੇ। ਤਾਂ ਉੱਥੇ ਤਾਂ ਸੱਚੀ ਐਵੇਂ ਜੀ ਕਰਦਾ ਸੀਗਾ ਵੀ ਕੋਈ NGO ਹੀ ਹੋਵੇ ਜਿਹੜੀ ਇਹਨਾਂ ਨੂੰ ਘੱਟੋ ਘੱਟ ਠੰਡਾ ਪਾਣੀ ਦਾ ਸਪਲਾਈ ਕਰ ਦੇਵੇ ਗਰਮੀ 'ਚ, ਕਿਉਂਕਿ ਜੇਲ੍ਹ 'ਚ ਕੋਈ ਕੂਲਰ ਨਹੀਂ ਹੁੰਦੇ, ਪੱਖੇ ਹੀ ਆ। ਪੱਖਾ ਵੀ ਹੁਣ ਤੁਸੀਂ ਦੇਖੋ ਵੀ 18 ਜਣਿਆਂ ਦੇ ਉੱਤੇ 2 ਪੱਖੇ ਲੱਗੇ ਹੋਏ ਸੀ। 18 ਜਣਿਆਂ ਨੂੰ ਕਿਵੇਂ ਹਵਾ ਦੇਣਗੇ 2 ਪੱਖੇ? ਤਾਂ ਪੱਖੇ ਵੀ ਸਫੀਸ਼ੀਐਂਟ ਨਹੀਂ ਹੈਗੇ ਤੇ ਉਹਨਾਂ ਨੂੰ ਮਤਲਬ ਮੇਰਾ ਨਹੀਂ ਖਿਆਲ ਕਿ ਗਰਮੀਆਂ 'ਚ ਵੀ ਕੂਲਰ ਕਾਲਰ ਲੱਗਦੇ ਹੋਣਗੇ ਉੱਥੇ। ਵੇਖੇ ਤਾਂ ਹੈ ਨਹੀਂ ਕਿਤੇ ਪਾਏ। ਖੈਰ ਚਲੋ ਜਦੋਂ ਉਹ ਦੱਸਿਆ ਜਾ ਸਕਦਾ ਵੀ ਲੱਗਦੇ ਆ ਕਿ ਨਹੀਂ ਲੱਗਦੇ। ਤਾਂ ਪੀਣ ਲਈ ਪਾਣੀ ਵੀ ਸਹੀ ਉਹਨਾਂ ਨੂੰ ਠੰਡਾ ਪਾਣੀ ਅਵੇਲੇਬਲ ਨਹੀਂ ਹੋ ਰਿਹਾ ਜੀ। ਤਾਂ ਮੈਂ ਪਾਣੀ